ਉਹ ਸਿਆਣਿਆਂ ਦੀ ਕਹਾਵਤ ਹੈ ਕਿ ਰੱਜ ਪਚਾਵੇ ਮੱਝ ਤੇ ਜਾਂ ਪਚਾਵੇ ਬਾਣੀਆਂ। ਉਸ ਰੱਜ ਦਾ ਰਿਜ਼ਲਟ ਇਹ ਹੋਇਆ ਕਿ ਇਹਨਾਂ ਨੂੰ ਨਾਮ ਮਿਲ ਗਿਆ ਸੀ ਉੱਥੋਂ ਜ਼ਿਆਦਾ। ਇਨਾਮ ਜ਼ਿਆਦਾ ਮਿਲਣ ਦਾ ਰਿਜ਼ਲਟ ਇਹ ਹੋਗਾ ਕਿ ਇਹਨਾਂ ਨੇ ਕਿਹਾ ਵੀ ਹੁਣ ਅਸੀਂ ਰੱਬ ਬਣ ਗਏ, ਹੁਣ ਨਹੀਂ ਸਾਨੂੰ ਕਿਸੇ ਦੀ ਪਰਵਾਹ, ਚਾਹੇ ਬੰਦਾ ਮਾਰਦੀ। ਚ ਉਹਨਾਂ ਨੇ ਕਿਹਾ ਨਹੀਂ ਆ ਗਏ ਅਸੀਂ ਅੱਗੇ ਵੀ ਕਾਊਂਟਰ ਕਰ ਗਏ, ਅਸੀਂ ਤੇਰਾ ਵੀ ਇਨਕਾਊਂਟਰ ਕਰ ਦਿਆਂਗੇ। ਪਰ ਆਫਟਰ ਆਲ ਉਹ ਵੀ ਆਰਮੀ ਦਾ ਕਰਨਲ ਸੀ, ਕੋਈ ਛੋਟਾ ਮੋਟਾ ਰੈਂਕ ਨਹੀਂ। ਆਰਮੀ ਦੇ ਇੱਕ ਕਰਨਲ ਦੇ ਅੰਡਰ ਇੱਕ ਯੂਨਿਟ ਦੇ ਵਿੱਚ 500 ਮੁਲਾਜ਼ਮ ਹੁੰਦੇ ਨੇ ਘੱਟ। ਉਹ 'ਚ ਇਹੋ ਜਿਹੀ ਬੁਰਸ਼ਾਗਰਦੀ ਜਦੋਂ ਪਹਿਲਾਂ ਵੇਲਿਆਂ ਤੇ ਹੁੰਦੀ ਸੀ, 30-30 ਸਾਲ ਬਾਅਦ ਰਿਟਾਇਰ ਹੋਇਆਂ ਨੂੰ ਅੱਜ ਮਰਨ ਤੇ ਬੰਦੇ ਬੈਠੇ ਸਾਡੇ, ਜਿਨ੍ਹਾਂ ਨੇ ਬੁਰਸ਼ਾਗਰਦੀ ਕੀਤੀ ਸੀ ਉਹਨਾਂ ਨੂੰ ਉਮਰ ਕੈਦ ਹੋ ਰਹੀ। ਮੈਂ ਉਹਨਾਂ ਨੂੰ ਵਾਰ-ਵਾਰ ਇਹ ਕਹਿੰਦਾ, ਸੋਚ ਸਮਝ ਕੇ ਕੰਮ ਕਰੋ, ਵਰਬਲੀ ਆਰਡਰਾਂ ਤੇ ਕੋਈ ਕੰਮ ਨਾ ਕਰੋ। ਇਹ ਅਫਸਰਾਂ ਨੇ ਪੈਰ ਖਿੱਚ ਜਾਣਾ, ਪਿੱਛੇ ਫਸਣਾ ਤੁਸੀਂ ਹੈ। ਤੁਸੀਂ ਦੱਸੋ ਪਿਛਲੇ ਕੇਸਾਂ ਦੇ ਵਿੱਚ ਕੋਈ ਅਫਸਰ ਅੰਦਰ ਦਿੱਤਾ? ਇਸ ਕੇਸ ਦੇ ਵਿੱਚ ਕੋਈ SSP, ਕੋਈ DIG ਕੋਈ ਅੰਦਰ ਦਿੱਤੇ ਸਿਰਫ ਉਹੀ ਨਾ ਥੱਲੇ ਵਾਲੇ ਮੁਲਾਜ਼ਮ। ਪਤਾ ਹੀ ਨਹੀਂ ਬੰਦੇ ਕਿਹੜੇ ਸੀ, ਫਿਰ ਇਹਨਾਂ ਨੇ 12 ਬੰਦੇ ਸਸਪੈਂਡ ਕਿਉਂ ਕੀਤੇ? ਗੱਲ ਤਾਂ ਇਹ ਹੈ ਨਾ ਵੀ ਪੰਜਾਬ ਪੁਲਿਸ ਆਪਣੇ ਬੰਦੇ ਹੀ ਨਹੀਂ ਪਛਾਣਦੀ, ਆਪਣੇ ਇੰਸਪੈਕਟਰ ਨਹੀਂ ਪਛਾਣਦੀ, ਤਾਂ ਉਹ ਚੋਰਾਂ ਚੱਕਿਆਂ ਨੂੰ ਕਿੱਥੋਂ ਫੜੂਗੀ, ਕ੍ਰਿਮੀਨਲਾਂ ਨੂੰ ਕਿੱਥੋਂ ਫੜੂਗੀ? ਇਹ ਤੁਹਾਨੂੰ ਪਤਾ ਕਿ ਜਿਸ ਬੰਦੇ ਨੇ ਅਸਲਾ ਰੱਖਿਆ ਉਹਨੇ ਕੀ ਗੱਲ ਰਫਲ ਵੀ ਉੱਥੇ ਰੱਖੀ, ਉਹਨੇ ਰਫਲ ਦੇ ਵਿੱਚ ਜਿਹੜਾ ਅਸਲਾ ਲੋਡ ਕਰਕੇ ਵੀ ਰੱਖਿਆ, ਕੋਕ ਕਰਕੇ ਵੀ ਰੱਖਿਆ, ਬਈ ਜਦੋਂ ਚੱਕਿਆ ਤਾਂ ਨਾਲ ਹੀ ਗੋਲੀ ਮਾਰ ਦਿੱਤੀ। ਅਸੀਂ ਲਗਾਤਾਰ ਰੋਜ਼ ਅਖਬਾਰ ਦੇ ਵਿੱਚ 3 ਤੋਂ 4 ਖਬਰਾਂ ਇਨਕਾਊਂਟਰ ਦੀਆਂ ਦੇਖ ਰਹੇ ਹਾਂ। ਇਨਕਾਊਂਟਰਾਂ ਨੂੰ ਗਲੋਰੀਫਾਈ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ ਇਨਕਾਊਂਟਰ ਹੋਣਾ ਸਰਕਾਰ ਦੀ ਬਹੁਤ ਚੰਗੀ ਪ੍ਰਾਪਤੀ ਨਹੀਂ ਹੁੰਦੀ, ਇਹ ਨਾਕਾਮੀਆਂ ਹੁੰਦੀਆਂ ਨੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖਣਾ ਤੇ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਪੰਜਾਬ ਪੁਲਿਸ ਦਾ ਆਪਣੇ ਪੱਧਰ ਦਾ ਸਨਮਾਨ ਹੈ, ਪਰ ਆਰਮੀ ਦੇ ਸਨਮਾਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਆਮ ਤੌਰ ਤੇ ਅਸੀਂ ਛੋਟੇ ਹੁੰਦਿਆਂ ਤੋਂ ਹੀ ਦੇਖਦੇ ਆ ਰਹੇ ਹਾਂ, ਜਦੋਂ ਕਿਤੇ ਆਰਮੀ ਦੀ ਟਰੱਕ, ਆਰਮੀ ਦੀ ਗੱਡੀ ਵੀ ਲੰਘਦੀ ਸੀ ਤਾਂ ਬੱਚੇ ਤੱਕ ਸਲੂਟ ਮਾਰਦੇ ਸੀ। ਉਹ ਇੱਕ ਆਪਣੇ ਕਿਸਮ ਦਾ ਦੇਸ਼ ਭਗਤੀ ਦਾ ਜਜ਼ਬਾ ਹੁੰਦਾ ਹੈ। ਪਰ ਬੀਤੇ ਦਿਨੀ ਪਟਿਆਲੇ ਦੇ ਵਿੱਚ ਇੱਕ ਘਟਨਾ ਵਾਪਰੀ, ਜਿਸ ਦੇ ਵਿੱਚ ਕਰਨਲ ਦੀ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਪੰਜਾਬ ਪੁਲਿਸ ਦੇ ਜਵਾਨਾਂ ਦੇ ਵੱਲੋਂ। ਉਹਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਮੁੱਦਾ ਬਹੁਤ ਵੱਡਾ ਬਣ ਚੁੱਕਿਆ ਹੈ। ਪਰ ਜਦੋਂ ਇਹ ਬਾਈਨਰੀ ਕ੍ਰੀਏਟ ਹੋ ਜਾਂਦੀ ਹੈ ਕਿ ਪੰਜਾਬ ਪੁਲਿਸ ਜਾਂ ਫਿਰ ਆਰਮੀ, ਚੰਗਾ ਕੌਣ ਹੈ, ਇਮਾਨਦਾਰ ਕੌਣ ਹੈ, ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਪਰ ਅਸੀਂ ਕਿਸੇ ਦੀ ਵੀ ਇਮਾਨਦਾਰੀ ਤੇ ਸ਼ੱਕ ਨਹੀਂ ਕਰਦੇ। ਪੰਜਾਬ ਪੁਲਿਸ ਦੇ ਇੱਕ ਤਰ੍ਹਾਂ ਦੇ ਕੱਢ ਦਿੱਤੇ ਗਏ ਜਾਂ ਬਹੁਤ ਤਰ੍ਹਾਂ ਦੇ ਕੇਸ ਪਾ ਕੇ ਉਲਝਾਏ ਗਏ ਪੁਲਿਸ ਮੁਲਾਜ਼ਮਾਂ ਦੀ ਐਸੋਸੀਏਸ਼ਨ ਹੈ, ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ। ਉਸ ਦੇ ਪ੍ਰਧਾਨ ਭੁਪਿੰਦਰ ਸਿੰਘ ਗੋਤਰਾ ਹੋਣੀ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਆ ਕਿ ਇਹੋ ਜਿਹੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਤਾਂ ਜਿਹੜੀ ਬਾਈਨਰੀ ਕ੍ਰੀਏਟ ਹੁੰਦੀ ਹੈ, ਇਹਨੂੰ ਕਿਵੇਂ ਦੇਖਦੇ ਨੇ? ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਇਹ ਦੱਸੋ, ਜਿਹੜੀ ਮੈਂ ਗੱਲ ਕੀਤੀ ਹੈ ਕਿ ਪੁਲਿਸ ਦਾ ਆਪਣੇ ਕਿਸਮ ਦਾ ਸਨਮਾਨ ਹੈ, ਸਨਮਾਨ ਤਾਂ ਨਹੀਂ, ਵੈਸੇ ਬਹੁਤੇ ਲੋਕ ਤਾਂ ਗਲਤ ਹੀ ਬੋਲਦੇ ਨੇ ਜਦੋਂ ਵੀ ਬੋਲਦੇ ਨੇ, ਤੇ ਆਰਮੀ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਫਿਰ ਕੀ ਨਜ਼ਰ ਆਉਂਦਾ ਤੁਹਾਨੂੰ? ਸਭ ਤੋਂ ਵੱਧ ਪਹਿਲੇ ਨੰਬਰ ਤੇ ਕੀ ਆਉਂਦਾ ਦਿਮਾਗ 'ਚ? ਮੈਂ ਤੇ ਆਰਮੀ ਨੂੰ ਸਲੂਟ ਮਾਰਦਾ ਪਰਿਵਾਰਕ ਤੌਰ ਤੇ, ਕਿਉਂਕਿ ਮੇਰੀ ਸਾਰੀ ਫੈਮਿਲੀ ਆਰਮੀ ਦੀ। ਇੱਕ ਮੈਂ ਹੀ ਗਲਤ ਕੰਮ ਕੀਤਾ ਜਿਹੜਾ ਪੁਲਿਸ ਵਿੱਚ ਭਰਤੀ ਹੋਇਆ। ਮੇਰੇ ਫਾਦਰ ਮੈਨੂੰ ਕਹਿੰਦੇ ਰਹੇ, ਕਹਿੰਦੇ ਯਾਰ ਹੋਰ ਮਹਿਕਮਾ ਛੱਡ ਲੈ, ਕਰ ਲੈ ਕੋਈ, ਵੀ ਇਹਨੂੰ ਛੱਡ ਬਣਾ, ਇੱਥੇ ਪੁਲਿਸ 'ਚ ਕੀ ਲੈਣਾ। ਤੇ ਸਾਨੂੰ ਬੜਾ ਚਾਅ ਸੀ ਪੁਲਿਸ ਦਾ ਯਾਰ। ਉਦੋਂ ਨਿੱਕੇ ਹੁੰਦੇ ਸੀ ਪਿੰਡਾਂ ਦੇ ਵਿੱਚ ਖਾਕੀ, ਕਦੇ ਲਾਲ ਪੱਗ ਬੰਨੀ ਹੋਣੀ ਤੇ ਆਣਾ ਲੈ ਵੀ ਪੁਲਿਸ ਆ ਗਈ, ਪੁਲਿਸ ਆ ਗਈ। ਤੇ ਉਹ ਤੁਹਾਡੇ ਵਾਲੀ ਗੱਲ ਵੀ ਜਦੋਂ ਆਰਮੀ ਦੀ ਗੱਡੀ ਵੀ ਲੰਘਣੀ ਤੇ ਲੋਕਾਂ ਨੇ ਸਲੂਟ ਮਾਰਨਾ ਸੀ, ਬੱਚੇ ਛੋਟੇ ਖੇਡਦੇ ਸਲੂਟ ਮਾਰਿਆ ਕਰਨਾ। ਹੁਣ ਗੱਲ ਇੱਥੇ ਇਹ ਆ ਜਾਂਦੀ ਹੈ ਕਿ ਦੋਵੇਂ ਰਿਸਪੈਕਟੇਬਲ ਡਿਪਾਰਟਮੈਂਟ ਨੇ, ਪੁਲਿਸ ਵੀ ਤੇ ਆਰਮੀ ਵੀ। ਪਰ ਸਾਡੀ ਪੁਲਿਸ ਨੇ, ਜਿੰਨੀ ਸਾਡੀ ਪੁਲਿਸ ਦੀ ਵਰਲਡ ਦੇ ਵਿੱਚ ਨਾਂ ਸੀ, ਦੁਨੀਆ ਰਿਸਪੈਕਟ ਕਰਦੀ ਸੀ, ਔਰ ਓਨਾ ਹੀ ਨਾਂ ਇਹ ਕੁਛ ਜਿਹੜੇ ਸਾਡੇ ਮਾੜੇ ਅਫਸਰ ਵਿੱਚ ਕਹਿ ਦਈਏ ਆਪਾਂ ਆ ਗਏ, ਜਾਂ ਕੁਛ ਮਾੜੇ ਬੰਦੇ ਆ ਗਏ, ਉਹਨਾਂ ਨੇ ਸਾਡੇ ਪੁਲਿਸ ਦਾ ਇੰਨਾ ਕੁ ਮਨੋਬਲ ਡਾਊਨ ਕਰ ਦਿੱਤਾ ਕਿ ਲੋਕੀ ਪ੍ਰੀ ਮੈਚੋਰਡ ਰਿਟਾਇਰਮੈਂਟ ਲੈਣ ਵਾਸਤੇ ਮਜਬੂਰ ਹੋ ਗਏ। ਔਰ ਕੁਛ ਮੁਲਾਜ਼ਮਾਂ ਨਾਲ ਹੀ, ਜਨਤਾ ਨਾਲ ਤੇ ਧੱਕਾ ਬਾਅਦ ਦੀ ਗੱਲ ਹੈ, ਪਹਿਲਾਂ ਮੁਲਾਜ਼ਮਾਂ ਤੋਂ ਆਉਂਦੇ ਫਿਰ ਥੱਲੇ ਨੂੰ ਆਉਂਦੇ ਅਸੀਂ। ਮੁਲਾਜ਼ਮਾਂ ਆਪਣਿਆਂ ਨਾਲ, ਜਿਹੜੇ ਕਿ ਕੰਮ ਕਰਨ ਵਾਲੇ ਬੰਦੇ, ਉਹਨਾਂ ਨਾਲ ਇੰਨਾ ਕੁ ਧੱਕਾ ਹੋਇਆ ਕਿ ਉਹ ਮੁਲਾਜ਼ਮਾਂ ਨੂੰ ਰੋਡ ਤੇ ਲਿਆਂਦਾ। ਰੋਡ ਤੇ ਲਿਆਉਣ ਦਾ ਮਤਲਬ ਇਹ ਹੈ ਕਿ ਬਰੀ ਹੋਏ ਮੁਲਾਜ਼ਮ ਡਿਸਮਿਸ, ਅੰਡਰ ਟਰਾਇਲ ਡਿਸਮਿਸ, ਕੋਈ ਗੈਰ ਹਾਜ਼ਰੀ, ਇਹਨਾਂ ਚੀਜ਼ਾਂ ਨੂੰ ਲੈ ਕੇ ਨਾ ਇੰਨਾ ਕੁ ਪੁਲਿਸ ਦਾ ਮਨੋਬਲ ਡਾਊਨ ਹੋ ਗਿਆ। ਅਸੀਂ ਆਵਾਜ਼ ਉਠਾਉਂਦੇ ਹਾਂ ਕਿ ਪੁਲਿਸ ਨਾਲ ਧੱਕਾ ਨਾ ਕਰੋ, ਅਫਸਰਾਂ ਨੂੰ ਵੀ ਕਹਿੰਦੇ ਹਾਂ ਧੱਕਾ ਨਾ ਕਰੋ, ਕਿਉਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ। ਕਿਉਂਕਿ ਸਰਕਾਰ ਇਹਦੇ ਵਿੱਚ 3 ਸਾਲ ਲੰਘ ਗਏ, ਸਰਕਾਰ ਸਾਲ ਹੀ ਕੀ ਹੋ ਰਿਹਾ, ਅਗਲੇ ਸਾਲ ਤਾਂ ਰੌਲਾ ਪੈ ਜਾਂਦਾ ਸਰਕਾਰਾਂ ਦਾ। ਦੂਜੀ ਗੱਲ, ਮੈਂ ਇੱਧਰ ਆ ਜਾਣਾ ਹੁਣ ਜਨਤਾ ਦੇ, ਪਬਲਿਕ ਦੀ ਕੋਈ ਸੁਣਵਾਈ ਨਹੀਂ ਸਾਡੇ ਪੁਲਿਸ ਮਹਿਕਮੇ 'ਚ ਹੋ ਰਹੀ। ਪਬਲਿਕ ਸੜਕਾਂ 'ਤੇ ਤੁਰੀ ਫਿਰਦੀ ਹੈ, ਪਬਲਿਕ ਦੀ ਕੋਈ ਸੁਣਵਾਈ। ਤੀਜਾ ਹੁਣ ਆ ਜਾਣੇ ਜੀ ਆਪਾਂ ਕਰਨਲ ਸਾਹਿਬ ਵਾਲੇ ਪਾਸੇ। ਮੈਂ ਕਰਨਲ ਸਾਹਿਬ ਵਾਲੇ ਪਾਸੇ ਆ ਜਾਣਾ ਕਿ ਕਰਨਲ ਸਾਹਿਬ ਦਾ ਦੇਖੋ,
ਉਹ ਉੱਥੇ ਰਾਤ ਨੂੰ ਕਿਤੇ ਵੀ ਰੁਕੇ, ਮੈਂ ਢਾਬਾ ਵੀ ਨਹੀਂ ਕਹਿੰਦਾ, ਮੈਂ ਚਾਹੇ ਕਿਤੇ ਵੀ ਰੁਕਿਆ ਹੋਏ, ਜੇ ਉਹਨਾਂ ਕੋਲ ਰੋਂਗ ਪਾਰਕਿੰਗ ਹੋ ਗਈ, ਮੈਂ ਕਹਿੰਦਾ ਉਹਨਾਂ ਨੇ ਮੰਨ ਲਓ ਆਪਾਂ ਹੋ ਗਈ ਕਹਿੰਦੇ ਜਾਂ ਕਰ ਦਿੱਤੀ ਹੈ, ਉਸ ਤਰੀਕੇ ਨੂੰ ਆਪਾਂ ਕੋਈ ਇਹ ਤਾਂ ਹੈ ਨਹੀਂ ਵੀ ਬਲੌਕ ਹੋ ਗਿਆ, ਰਸਤਾ ਬਲੌਕ ਹੋ ਗਿਆ, ਜਿਹੜੀ ਟ੍ਰੈਫਿਕ ਜਾਣ ਆਉਣ ਦੀ ਪਾਬੰਦੀ ਹੋ ਗਈ, ਠੀਕ ਹੈ। ਔਰ ਸਾਡੇ ਮੁਲਾਜ਼ਮ ਪੁਲਿਸ ਦੇ ਜਿਹੜੇ ਆਏ, ਉਹਨਾਂ ਨੇ ਕਰਨਲ ਸਾਹਿਬ ਨੂੰ ਇਹ ਕਿਹਾ ਵੀ ਪਾਸੇ ਕਰ ਦਿਓ, ਉਹਨਾਂ ਕਿਹਾ ਕਰ ਦਿੰਦੇ ਆ। ਉਹ ਕਰਨ ਤੋਂ ਲੈ ਕੇ ਇੰਨਾ ਕੁ ਉਹਨਾਂ ਦਾ ਹਾਈਪਰ ਹੋ ਗਏ ਕਿ ਉਹਨਾਂ ਨੇ ਕਰਨਲ ਸਾਹਿਬ ਨੂੰ ਗਲ ਪੈਣ ਤੱਕ ਗਏ, ਉਹਨਾਂ ਦੇ ਬੇਟੇ ਨੂੰ ਮਾਰਨ ਕੁੱਟੇ ਤੱਕ ਨੌਬਤ ਆ ਗਈ, ਕੁੱਟਿਆ ਮਾਰਿਆ, ਮਾਰ ਕੁੱਟ ਕਰਨ ਤੋਂ ਬਾਅਦ ਉਹ ਭੱਜ ਗਏ, ਉੱਥੋਂ ਚਲੇ ਗਏ। ਔਰ ਜਿਹੜੀ CCTV ਕੈਮਰੇ 'ਚ ਫੁਟੇਜ ਉਸ ਵੇਲੇ ਰਿਕਾਰਡ ਹੋਈ, ਉਹ ਰਿਕਾਰਡ ਲੈਣ ਤੋਂ ਬਾਅਦ ਢਾਬੇ ਵਾਲੇ ਮਾਲਕ ਦੇ ਬਿਆਨਾਂ 'ਤੇ ਇਹਨਾਂ ਨੇ ਪਰਚਾ ਦਿੱਤਾ, ਜਦ ਕਿ ਪਹਿਲਾਂ ਢਾਬੇ ਵਾਲਾ ਮਾਲਕ ਉਹਨਾਂ ਦੀ ਵਾਈਫ ਨੇ ਦੱਸਿਆ ਕਿ ਉਹ ਪਹਿਲਾਂ ਸਾਨੂੰ ਬਿਆਨ ਦੱਸ ਗਿਆ ਵੀ ਆਹ ਗੱਲਬਾਤ ਹੋਈ ਹੈ, ਪਰ ਦੁਬਾਰਾ ਮੈਂ ਇਹ ਬਿਆਨ ਨਹੀਂ ਦੇਣੇ ਕਿਉਂਕਿ ਮੈਂ ਵੀ ਡਰਦਾ, ਕਿਉਂਕਿ ਬੰਦਾ ਡਰਦਾ ਪੁਲਿਸ ਅਫਸਰਾਂ ਕੋਲ ਸਾਰਿਆਂ ਕੋਲ, ਠੀਕ ਹੈ ਨਾ। ਉਹ ਦੁਬਾਰਾ ਬਦਲ ਗਿਆ ਉਸ ਬਿਆਨਾਂ ਤੋਂ। ਚਲੋ ਇਹ ਗੱਲ ਕਰਨ ਤੋਂ ਬਾਅਦ ਉਹਨਾਂ ਪਰਚਾ ਦੇ ਦਿੱਤਾ ਅਨਨੋਨ ਪਰਸਨ ਤੇ। ਪਰਚਾ ਅਨਨੋਨ ਤੇ ਦੇਣ ਦਾ ਇਹ ਰਿਜ਼ਲਟ, ਤੇ ਜੇ ਉਹ ਇਹਨਾਂ ਨੂੰ ਪਤਾ ਹੀ ਨਹੀਂ ਬੰਦੇ ਕਿਹੜੇ ਸੀ, ਫਿਰ ਇਹਨਾਂ ਨੇ 12 ਬੰਦੇ ਸਸਪੈਂਡ ਕਿਉਂ ਕੀਤੇ? ਗੱਲ ਤਾਂ ਇਹ ਹੈ ਨਾ ਵੀ ਪੰਜਾਬ ਪੁਲਿਸ ਆਪਣੇ ਬੰਦੇ ਹੀ ਨਹੀਂ ਪਛਾਣਦੀ, ਆਪਣੇ ਇੰਸਪੈਕਟਰ ਨਹੀਂ ਪਛਾਣਦੀ, ਤਾਂ ਉਹ ਚੋਰਾਂ ਚੱਕਿਆਂ ਨੂੰ ਕਿੱਥੋਂ ਫੜੂਗੀ, ਕ੍ਰਿਮੀਨਲਾਂ ਨੂੰ ਕਿੱਥੋਂ ਫੜੂਗੀ? ਗੱਲ ਤਾਂ ਇਹ ਹੈ ਨਾ। ਸਵਾਲ ਮੇਰਾ ਅਗਲਾ ਇਹ ਸੀ ਵੀ ਅਸੀਂ ਦੇਖਿਆ 80ਵਿਆਂ ਦੇ 90ਵੇਂ ਦਹਾਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਬੁਰਸ਼ਾਗਰਦੀ ਕੀਤੀ, ਲਲਕਾਰੇ ਮਾਰਦਿਆਂ ਫਿਰਨਾ, ਕਿਸੇ ਨੂੰ ਚੱਕ ਲਿਆ, ਕਿਸੇ ਨੂੰ ਮਾਰਤਾ, ਕਿਸੇ ਦੇ ਲੱਤਾਂ 'ਚ ਗੋਲੀਆਂ ਮਾਰਤੀਆਂ, ਇਹੋ ਜਿਹਾ ਕੰਮ ਚੱਲਦਾ ਸੀ। ਉਸ ਸਮੇਂ ਤਰੱਕੀਆਂ ਵੀ ਲਈਆਂ, ਸਿਪਾਹੀਆਂ ਤੋਂ ਲੈ ਕੇ DSP ਤੱਕ ਕੁਝ ਦੇ ਕੁਝ ਬਣ ਗਏ ਲੋਕ। ਇਹੀ ਇੱਥੇ ਹੋਇਆ, ਖੰਨੇ ਦੇ ਵਿੱਚ ਬੱਚੇ ਨੂੰ ਚੱਕ ਲਿਆ ਗਿਆ ਸੀ, ਉਹਦਾ ਇਨਕਾਊਂਟਰ ਕਰਕੇ ਕਹਿੰਦੇ ਵਾਪਸ ਪਰਤੇ ਸੀ, ਤੇ ਇਹਨਾਂ ਦੇ ਕਹਿ ਲਈਏ ਵੀ ਇੱਕ ਤਰ੍ਹਾਂ ਦੀ ਹਵਾ ਦੇ ਵਿੱਚ ਸੀ ਇਹ, ਵੀ ਸਾਨੂੰ ਹੁਣ ਤਰੱਕੀਆਂ ਮਿਲ ਗਈਆਂ ਨੇ। ਇਹੀ ਕਰਕੇ ਇਹਨਾਂ ਨੇ ਪਟਿਆਲੇ ਜਾ ਕੇ ਉਸ ਜਗ੍ਹਾ ਤੇ ਧੌਂਸ ਦਿਖਾਈ। ਉਸੇ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਇਹ ਨਿਕਲੀ ਹੋਈ ਗੱਲ ਹੈ। ਕੀ ਲੱਗਦਾ ਜਦੋਂ ਇਸ ਤਰੀਕੇ ਦੇ ਨਾਲ ਇੰਨੀ ਖੁੱਲ੍ਹ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਫਿਰ ਉਹ ਸਿਰ ਨੂੰ ਚੜ ਜਾਂਦੀ ਹੈ? ਉਹ ਸਿਆਣਿਆਂ ਦੀ ਕਹਾਵਤ ਹੈ ਕਿ ਰੱਜ ਪਚਾਵੇ ਮੱਝ ਤੇ ਜਾਂ ਪਚਾਵੇ ਬਾਣੀਆਂ, ਠੀਕ ਹੈ ਜੀ। ਉਸ ਰੱਜ ਦਾ ਰਿਜ਼ਲਟ ਇਹ ਹੋਇਆ ਕਿ ਇਹਨਾਂ ਨੂੰ ਨਾਮ ਮਿਲ ਗਿਆ ਸੀ ਉੱਥੋਂ ਜ਼ਿਆਦਾ। ਇਨਾਮ ਜ਼ਿਆਦਾ ਮਿਲਣ ਦਾ ਰਿਜ਼ਲਟ ਇਹ ਹੋਗਾ ਕਿ ਇਹਨਾਂ ਨੇ ਕਿਹਾ ਵੀ ਹੁਣ ਅਸੀਂ ਰੱਬ ਬਣ ਗਏ, ਹੁਣ ਨਹੀਂ ਸਾਨੂੰ ਕਿਸੇ ਦੀ ਪਰਵਾਹ, ਚਾਹੇ ਬੰਦਾ ਮਾਰਦੀ। ਚ ਉਹਨਾਂ ਨੇ ਕਿਹਾ ਨਹੀਂ ਆ ਗਏ ਅਸੀਂ ਅੱਗੇ ਵੀ ਕਾਊਂਟਰ ਕਰਕੇ ਅਸੀਂ ਤੇਰਾ ਵੀ ਇਨਕਾਊਂਟਰ ਕਰ ਦਿਆਂਗੇ। ਉਹ ਇਸ ਕਰਕੇ ਕਹਿੰਦੇ ਵੀ ਅਸੀਂ ਜੇ ਉੱਥੇ ਬੰਦਾ ਮਾਰਦਾ ਤੈਨੂੰ ਵੀ ਮਾਰ ਦੇਣਗੇ, ਤੂੰ ਕਰ ਲੇਗਾ। ਜੇ ਅਸੀਂ ਉੱਥੋਂ ਨਾਮ ਮਿਲਿਆ ਸਾਡਾ ਕੱਖ ਨਹੀਂ ਵਿਗਾੜ ਸਕਦਾ, ਹੁਣ ਅਸੀਂ ਰੱਬ ਬਣ ਗਏ। ਹੁਣ ਐ ਲੱਗਦਾ ਹੋਊਗਾ ਵੀ ਇੱਕ ਮਾਰਤਾ ਤਰੱਕੀ ਮਿਲ ਗਈ, ਇੱਕ ਹੋਰ ਮਾਰ ਦਿੰਦੇ ਥੋੜੀ ਹੋਰ ਮਿਲ ਜੂ ਨਾ। ਤਰੱਕੀ ਤਾਂ ਜੇ ਲੈਣੀ ਬਾਕੀ ਸੀ, ਤਰੱਕੀ ਵਾਲਾ ਤਾਂ ਕੰਮ ਰਹਿ ਗਿਆ, ਤੇ ਪੈਸੇ ਮਿਲੇ ਸੀ, ਨਗਦ ਨਾਮ ਹੀ ਮਿਲਿਆ ਸੀ। ਅਜੇ ਤਰੱਕੀ ਤਾਂ ਜੇ ਲੈਣੀ, ਤਰੱਕੀ ਤੇ ਲੈਣ ਦਾ ਰਿਜ਼ਲਟ ਇਹ ਮਿਲਿਆ ਕਿ ਕਰਨਲ ਸਾਹਿਬ ਨਾਲ ਜੋ ਇਹਨੇ ਧੱਕਾ ਕੀਤਾ ਨਾ, ਜੋ ਇਹਨਾਂ ਨੇ ਮਾਰਕੁੱਟ ਕੀਤੀ, ਤੇ ਮੁੜ ਕੇ ਦੁਬਾਰਾ ਨਾਨਕ ਸਿੰਘ ਜੀ SSP ਸਾਹਿਬ ਨੇ ਇਹਨਾਂ ਨੂੰ ਸ਼ਾਬਾਸ਼ ਦਿੱਤੀ। ਸ਼ਾਬਾਸ਼ ਦੇਣ ਦਾ ਰਿਜ਼ਲਟ ਇਹ ਕਿ ਪਰਚਾ ਦੇ ਦਿੱਤਾ ਅਨਨੋਨ ਬੰਦਿਆਂ ਤੇ। ਪਰ ਆਫਟਰ ਆਲ ਉਹ ਵੀ ਆਰਮੀ ਦਾ ਕਰਨਲ ਸੀ, ਕੋਈ ਛੋਟਾ ਮੋਟਾ ਰੈਂਕ ਨਹੀਂ। ਆਰਮੀ ਦੇ ਇੱਕ ਕਰਨਲ ਦੇ ਅੰਡਰ ਇੱਕ ਯੂਨਿਟ ਦੇ ਵਿੱਚ 500 ਮੁਲਾਜ਼ਮ ਹੁੰਦੇ ਨੇ ਘੱਟ। ਉਹ 'ਚ ਲੈਫਟੀਨੈਂਟ ਕਰਨਲ ਵੀ ਹੁੰਦਾ, ਉਹਦੇ 'ਚ ਕੈਪਟਨ ਵੀ ਹੁੰਦਾ, ਉਹ 'ਚ ਮੇਜਰ ਵੀ ਹੁੰਦਾ, ਉਹ 'ਚ ਲੈਫਟੀਨੈਂਟ ਵੀ ਹੁੰਦਾ, ਸੂਬੇਦਾਰ ਵੀ ਹੁੰਦਾ। ਉਹ 'ਚ ਮੈਂ ਕਿਉਂਕਿ ਮੈਨੂੰ ਜ਼ਿਆਦਾ ਆਰਮੀ ਦਾ ਪਤਾ, ਮੈਂ ਆਰਮੀ ਨਾਲ ਰਿਲੇਟਡ ਰਿਹਾ। ਉਹ 'ਚ ਇੰਨੇ ਰੈਂਕ ਹੁੰਦੇ, ਉਹਦੇ ਵਿੱਚ ਥੱਲੇ ਨੂੰ ਆਈ ਜਾਈਏ ਤੇ ਠੀਕ ਆ, ਇੰਨੇ ਹੁੰਦੇ। ਔਰ ਉਹ ਕਰਨਲ ਇਕੱਲਾ ਇਹਨਾਂ ਸਾਰਿਆਂ ਨੂੰ ਹੈਂਡਲ ਕਰਦਾ, ਠੀਕ ਹੈ ਨਾ। ਤੇ ਇਹਨਾਂ ਨੇ ਇਹ ਕਰਕੇ ਉਸ ਤੋਂ ਬਾਅਦ ਜੇ ਤੁਸੀਂ ਸੋਚੋ, ਕਹਿੰਦੇ ਸ਼ਰਾਬ ਪੀਤੀ ਕਰਨਲ ਨੇ। ਜਦੋਂ ਹਸਪੀਟਲ ਲੈ ਗਏ ਉਹਨਾਂ ਦਾ ਮੈਡੀਕਲ ਹੋਇਆ, ਮੈਡੀਕਲ ਦੇ ਵਿੱਚ ਉਹ ਡਾਕਟਰ ਕਹਿੰਦਾ ਵੀ ਸ਼ਰਾਬ ਨਹੀਂ ਆਈ। ਇਹਦਾ ਮਤਲਬ ਇਹਨਾਂ ਨੇ ਆਪਣੇ ਬੰਦੇ ਬਚਾਉਣ ਦੀ ਪੂਰੀ ਟਿੱਲ ਲਾ ਲਈ, ਪੂਰਾ ਜ਼ੋਰ ਲਾ ਲਿਆ ਵੀ ਸਾਡੇ ਮੁਲਾਜ਼ਮ ਬਚ ਜਾਣ। ਮੈਂ ਅਫਸਰਾਂ ਨੂੰ ਹੁਣ ਵੀ ਕਹਿੰਦਾ, DGP ਸਾਹਿਬ ਨੂੰ, ਸਾਰਿਆਂ ਨੂੰ ਕਹਿੰਦਾ, ਇਹਨਾਂ ਦੇ ਬਾਈ ਨੇਮ ਪਰਚਾ ਦਿੱਤਾ ਜਾਵੇ। ਇਹੋ ਕਰਨਲ ਸਾਹਿਬ ਦੇ ਵਾਈਫ ਦੀ ਔਰ ਪਰਿਵਾਰ ਦੀ ਮੰਗ ਹੈ, ਬਾਈ ਨੇਮ ਪਰਚਾ ਦੇ ਕੇ ਤੁਰੰਤ ਡਿਸਮਿਸ ਕੀਤੇ ਜਾਣੇ ਚਾਹੀਦੇ ਨੇ। ਜੇ ਬੰਦੇ ਬਾਕੀ ਡਿਸਮਿਸ ਕੀਤੇ ਜਾ ਸਕਦੇ ਨਾ, ਮੁਲਾਜ਼ਮਾਂ ਜਿਨ੍ਹਾਂ ਦੇ ਪਰਚਾ ਹੋਏ, ਜੇ ਅਸੀਂ ਬਰੀ ਹੋਏ ਡਿਸਮਿਸ ਆ, ਇਹ ਵੀ ਡਿਸਮਿਸ ਕੀਤੇ ਜਾਣੇ ਚਾਹੀਦੇ। ਕੋਰਟ ਦੇ ਵਿੱਚੋਂ ਜੋ ਆਰਡਰ ਹੋਣਗੇ ਬਾਅਦ ਦਾ ਫੈਸਲਾ ਬਾਅਦ 'ਚ ਹੋਏਗਾ। ਇਸ ਵੇਲੇ ਕਰਨਲ ਸਾਹਿਬ ਦੀ ਆਵਾਜ਼, ਉਹਨਾਂ ਦੀ ਵਾਈਫ ਦੀ, ਉਹਨਾਂ ਦੇ ਪਰਿਵਾਰ ਦੀ, ਉਹ ਸਾਡੀ ਆਵਾਜ਼ ਹੋਵੇ। ਇਹਨਾਂ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਔਰ ਬਾਈ ਨੇਮ ਇਹਨਾਂ ਦੇ ਪਰਚਾ ਦਿੱਤਾ ਜਾਵੇ। ਇਸ ਤੇ ਕੀ ਕਹੋਗੇ? ਜਿਹੜੀ ਮੈਂ ਗੱਲ ਪਹਿਲਾਂ ਤੋਰੀ ਸੀ ਕਿ ਇਹ ਪੁਲਿਸ ਦੇ ਦਿਮਾਗ ਨੂੰ ਇਹ ਚੀਜ਼ਾਂ ਚੜ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਇੰਨੀ ਖੁੱਲ੍ਹ ਦੇ ਦਿੱਤੀ ਜਾਂਦੀ ਹੈ। ਹੁਣ ਵੀ ਅਸੀਂ ਰੋਜ਼ ਅਖਬਾਰ ਚੱਕਦੇ ਹਾਂ, ਇੱਕ ਦੋ ਇਨਕਾਊਂਟਰ ਹੁੰਦੇ ਨੇ। ਆਪਾਂ ਜਲੰਧਰ 'ਚ ਬੈਠੇ ਹਾਂ, ਆਪਣੇ ਤੋਂ 10 ਕਿਲੋਮੀਟਰ 15 ਕਿਲੋਮੀਟਰ ਦੂਰੀ ਤੇ ਆਦਮਪੁਰ ਹੈ, ਉੱਥੇ ਕੱਲ ਰਾਤੀ ਇਨਕਾਊਂਟਰ ਹੋਇਆ। ਹਰ ਰੋਜ਼ ਇਨਕਾਊਂਟਰ। ਇੰਨੀ ਖੁੱਲ੍ਹ ਪੁਲਿਸ ਨੂੰ ਦੇ ਦੇਣੀ ਚੰਗੀ ਮੰਨਦੇ ਹੋ ਤੁਸੀਂ, ਜਾਂ ਪੁਲਿਸ ਇਸ ਨੂੰ ਲੈਂਦੀ ਕਦੋਂ ਹੈ? ਤੁਸੀਂ ਵੀ ਪੁਲਿਸ ਦੇ ਵਿੱਚ ਰਹੇ ਹੋ, ਜਦੋਂ ਇਦਾਂ ਦੀ ਖੁੱਲ੍ਹ ਮਿਲ ਜਾਂਦੀ ਹੈ ਤਾਂ ਫਿਰ ਪੁਲਿਸ ਕਿਹੋ ਜਿਹੀ ਬੁਰਸ਼ਾਗਰਦੀ ਕਰਦੀ ਹੈ, ਜਾਂ ਫਿਰ ਕਿਹੋ ਜਿਹੇ ਚੰਗੇ ਕੰਮ ਵੀ ਕਰਦੀ ਹੈ? ਇਹ ਜ਼ਰੂਰ ਚਾਨਣਾ ਪਾਊਗਾ, ਆਪਾਂ ਸਿਰਫ ਭੰਡਣਾ ਹੀ ਨਹੀਂ ਹੈ ਪੁਲਿਸ ਨੂੰ।
ਇਹ ਬੁਰਸ਼ਾਗਰਦੀ ਦਾ ਰਿਜ਼ਲਟ ਤੁਹਾਨੂੰ ਇੱਕ ਤੇ ਕਰਨਲ ਸਾਹਿਬ ਦਾ ਦੇ ਦਿੱਤਾ, ਠੀਕ ਹੈ ਨਾ। ਇਹੋ ਜੀ ਬੁਰਸ਼ਾਗਰਦੀ ਜਦੋਂ ਪਹਿਲਾਂ ਵੇਲਿਆਂ ਤੇ ਹੁੰਦੀ ਸੀ 30-30 ਸਾਲ ਬਾਅਦ ਰਿਟਾਇਰ ਹੋਇਆਂ ਨੂੰ ਅੱਜ ਮਰਨ ਤੇ ਬੰਦੇ ਬੈਠੇ ਸਾਡੇ ਜਿਨ੍ਹਾਂ ਨੇ ਬੁਰਸ਼ਾਗਰਦੀ ਕੀਤੀ ਸੀ, ਉਹਨਾਂ ਨੂੰ ਉਮਰ ਕੈਦ ਹੋ ਰਹੀ ਹੈ। ਇਹ ਨਵੇਂ ਭਰਤੀ ਹੋਏ ਨੇ, ਜਿਹੜੀ ਨਵੀਂ ਜਨਰੇਸ਼ਨ ਭਰਤੀ ਹੋਈ ਹੈ, ਮੈਂ ਉਹਨਾਂ ਨੂੰ ਵਾਰ-ਵਾਰ ਇਹੋ ਕਹਿਣਾ, ਸੋਚ ਸਮਝ ਕੇ ਕੰਮ ਕਰੋ, ਵਰਬਲੀ ਆਰਡਰਾਂ ਤੇ ਕੋਈ ਕੰਮ ਨਾ ਕਰੋ। ਇਹ ਅਫਸਰਾਂ ਨੇ ਪੈਰ ਖਿੱਚ ਜਾਣਾ, ਪਿੱਛੇ ਫਸਣਾ ਤੁਸੀਂ ਹੈ। ਤੁਸੀਂ ਦੱਸੋ ਪਿਛਲੇ ਕੇਸਾਂ ਦੇ ਵਿੱਚ ਕੋਈ ਅਫਸਰ ਅੰਦਰ ਦਿੱਤਾ? ਇਸ ਕੇਸ ਦੇ ਵਿੱਚ ਕੋਈ SSP ਕੋਈ DIG ਕੋਈ ਅੰਦਰ ਦਿੱਤੇ ਸਿਰਫ ਉਹੀ ਨਾ ਥੱਲੇ ਵਾਲੇ ਮੁਲਾਜ਼ਮ, ਕਿਉਂਕਿ ਉਹਨਾਂ ਬਾਈ ਆਰਡਰ ਕਹਿਤਾ ਪ੍ਰਮੋਸ਼ਨ ਦੇ ਦਾਂਗੇ। ਉਹ ਯਾਰ ਪ੍ਰਮੋਸ਼ਨ ਨਾ ਕੱਲੀ ਦੇਖੋ, ਜਨਤਾ ਦੇਖੋ, ਪਰਿਵਾਰ ਆਪਣਾ ਦੇਖੋ, ਪਿੱਛੇ ਤੁਸੀਂ ਵੀ ਦੇਖੋ ਨੌਕਰੀ ਕਰ ਰਹੀ ਹੈ। ਕੱਲ ਇੱਕ ਚੀਜ਼ ਨੂੰ ਨਾ ਦੇਖੋ, ਨਵੀਂ ਜਨਰੇਸ਼ਨ, ਨਵੇਂ ਭਰਤੀ ਮੁੰਡੇ ਕਾਲਜਾਂ ਚੋਂ ਨਿਕਲ ਕੇ ਆਏ ਨੇ, ਨਵੇਂ ਭਰਤੀ ਹੋ ਗਏ ਨੇ, ਉਹਨੂੰ ਅੱਗੇ ਦਾ ਫਿਊਚਰ ਨਹੀਂ ਪਤਾ ਅੱਗੇ ਕੀ ਹੋਣਾ, ਠੀਕ ਹੈ ਨਾ। ਫੜ ਕੇ ਮਾਰ ਦਿੱਤੇ ਜਾਂ ਫੜ ਕੇ ਇਨਕਾਊਂਟਰ ਕਰ ਦਿੱਤਾ, ਔਰ ਦੋਵਾਂ ਚੀਜ਼ਾਂ 'ਚ ਫਰਕ ਹੈ, ਇਨਕਾਊਂਟਰ ਕਰਨਾ ਔਰ ਇਨਕਾਊਂਟਰ ਹੋਣਾ, ਦੋਨਾਂ ਚੀਜ਼ਾਂ 'ਚ ਫਰਕ ਹੈ। ਇਹ ਕਿੱਦਾਂ ਹੋ ਜਾਂਦਾ ਹੈ? ਤੁਸੀਂ ਵੀ ਤਾਂ ਜਾਂਦੇ ਰਹੇ ਹੋਵੋਗੇ ਇਨਵੈਸਟੀਗੇਸ਼ਨ ਕਰਨ, ਇਹ ਆਧਾਰ ਬਣਾਇਆ ਜਾਂਦਾ ਇੱਕੋ ਜੀ ਸਟੋਰੀ ਹੈ ਕਿ ਅਸੀਂ ਫਲਾਨੀ ਜਗ੍ਹਾ ਤੇ ਗਏ ਅਸਲਾ ਕਰਨ ਦੇ ਲਈ, ਜ਼ਬਤ ਕਰਨ ਦੇ ਲਈ, ਫਲਾਨੀ ਜਗ੍ਹਾ ਤੇ ਉਹਨੇ ਦੱਸਿਆ ਪਿਆ ਹੋਇਆ ਤੇ ਜਦੋਂ ਪੁੱਟ ਰਹੇ ਸੀ ਉਹਨੇ ਉਹੀ ਅਸਲਾ ਚੱਕ ਕੇ ਪੁਲਿਸ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ, ਇਹਦੇ 'ਚ ਮਾਰ ਦਿੱਤਾ। ਇੱਕੋ ਜਿਹੀਆਂ ਸਟੋਰੀਆਂ ਤੁਸੀਂ ਵੀ ਗਏ ਹੋਵੋਗੇ ਇਦਾਂ ਇਨਵੈਸਟੀਗੇਸ਼ਨ ਕਰਨ ਜਾਂ ਕਿਤੇ ਉਹ ਅਸਲਾ ਜ਼ਬਤ ਕਰਨ ਦੇ ਲਈ, ਕਿ ਆਪ ਹੀ ਕਰਾਉਂਦੇ ਨੇ ਮੁਲਾਜ਼ਮ ਦੇ ਕੋਲੋਂ ਵੀ ਭਾਈ ਤੂੰ ਹੀ ਪੱਟ, ਤੂੰ ਹੀ ਕੱਢ ਕਿੱਥੇ ਮੁਲਜ਼ਮ ਦੇ ਕੋਲੋਂ? ਇਦਾਂ ਹੁੰਦਾ ਹੈ ਕੰਮ। ਇਹ ਤੁਹਾਨੂੰ ਪਤਾ ਕਿ ਜਿਸ ਬੰਦੇ ਨੇ ਅਸਲਾ ਰੱਖਿਆ ਉਹਨੇ ਕੀ ਕਰ, ਰਫਲ ਵੀ ਉੱਥੇ ਰੱਖੀ, ਉਹਨੇ ਰਫਲ ਦੇ ਵਿੱਚ ਜਿਹੜਾ ਅਸਲਾ ਲੋਡ ਕਰਕੇ ਵੀ ਰੱਖਿਆ, ਕੌਕ ਕਰਕੇ ਵੀ ਰੱਖਿਆ, ਬਈ ਜਦੋਂ ਚੱਕਿਆ ਤਾਂ ਨਾਲ ਹੀ ਗੋਲੀ ਮਾਰਤੀ, ਠੀਕ ਹੈ ਨਾ। ਇਹਦਾ ਮਤਲਬ ਤੁਸੀਂ ਕਾਹਦੇ ਵਾਸਤੇ ਰਿਕਵਰੀ ਕਰਨਾ? ਫਿਰ ਤੁਸੀਂ ਆਪ ਹੀ ਕਰ ਲਓ, ਉਹਨੂੰ ਪਿੱਛੇ ਖੜਾ ਤੁਸੀਂ ਆਪ ਰਿਕਵਰੀ ਕਰ ਲਓ। ਉਹਨੂੰ ਤੁਹਾਨੂੰ ਕਰਨ ਦੀ ਕੀ ਲੋੜ? ਉਹਨੂੰ ਕਰਨ ਦੀ ਕੀ ਲੋੜ? ਤੁਸੀਂ ਆਪ ਨਹੀਂ ਚੁੱਕ ਸਕਦੇ ਉੱਥੋਂ। ਉਹਨੂੰ ਪੁੱਛੋ ਕਿੱਥੇ ਆ ਵੀ, ਜਦ ਬੰਦਾ ਫੜਿਆ ਤੁਸੀਂ ਉੱਥੇ ਖੜਾਓ, ਨਿਸ਼ਾਨਦੇਹੀ ਕਰਾ ਕੇ ਉਹਨੂੰ ਪਿੱਛੇ ਕਰ ਲਓ, ਵੀ ਇੱਥੇ ਰੱਖਿਆ ਵੀ ਇੱਥੋਂ ਕੱਢ। ਇੱਥੋਂ ਸਾਫ਼ ਜ਼ਾਹਰ ਹੁੰਦਾ ਵੀ ਕੁਛ, ਮੈਂ ਨਹੀਂ ਕਹਿੰਦਾ ਸਾਰੇ ਸਹੀ ਨੇ ਤੇ ਮੈਂ ਨਹੀਂ ਕਹਿੰਦਾ ਸਾਰੇ ਗਲਤ ਨੇ, ਕੋਸ਼ਿਸ਼ ਹੋਣਗੇ, ਪਰ ਇੰਨੀ ਨੇਰਗਰਦੀ ਨਾ ਕਰੋ ਕਾਕਾ। ਜਿਹੜੇ ਸੁਣਦੇ ਹੋਵੋਗੇ ਨਾ ਆਵਾਜ਼, ਤੁਹਾਨੂੰ ਮੈਂ ਦੱਸ ਦੇਣਾ, ਇਹ ਨਿਬੜਨੀ ਮਗਰ ਤੁਹਾਡੇ ਬਜ਼ੁਰਗਾਂ ਨੂੰ ਪੈਣੀ ਹੈ। ਤੁਸੀਂ ਤੇ ਬਹਿ ਜਾਣਾ ਅੰਦਰ ਤੇ ਬਜ਼ੁਰਗ ਵਿਚਾਰੇ ਵੈਸੇ ਮਰ ਜਾਣੇ ਵੀ ਯਾਰ ਮੁੰਡਾ ਥਾਣੇਦਾਰ ਭਰਤੀ ਕਰਾਇਆ ਸੀ, ਜ਼ਿੰਦਗੀ ਰੁਲ ਗਈ ਜਿੱਦਾਂ ਤੇ ਮੇਰੇ ਨਾਲ ਹੋਈ ਹੈ। ਮੇਰਾ ਵੀ ਬੇਟਾ ਗਿਆ, ਮੇਰੀ ਮਾਂ ਗਈ, ਮੇਰਾ ਪਿਓ ਗਿਆ, ਸਿਰਫ ਮੇਰੇ ਸਦਮੇ ਕਰਕੇ ਕਿ ਯਾਰ ਮੁੰਡਾ ਥਾਣੇਦਾਰ ਭਰਤੀ ਕਰਾਇਆ ਸੀ, ਮੁੰਡਾ ਤੇ ਰੁਲ ਗਿਆ, ਮੁੰਡਾ ਤੇ ਮਰ ਗਿਆ। ਉਹ ਮੈਂ ਇਹਨਾਂ ਚੀਜ਼ਾਂ ਨੂੰ ਕਹਿੰਦਾ, ਜਿਹੜੇ ਥਾਣੇਦਾਰ ਜਾਂ ਮੇਰੀ ਬਾਤ ਸੁਣਦੇ ਹੋਗੇ ਨਾ, ਥੋੜਾ ਜਿਹਾ ਅਲਰਟ ਹੋ ਜਾਓ। ਕਿਸੇ ਨੇ ਤੁਹਾਡੇ ਮਗਰ ਨਹੀਂ ਖਲੋਣਾ, ਤੁਹਾਨੂੰ ਸਿਰਫ ਆਪਣਾ ਪਰਛਾਵੇਂ ਤੋਂ ਵੀ ਡਰ ਲੱਗਣਾ, ਮੁੜ ਕੇ ਵੀ ਪਰਛਾਵਾਂ ਸਾਡਾ ਨਾਲ ਚੱਲਦਾ। ਅੱਜ ਵੀ ਡਰਦੇ ਨੇ ਜਿਹੜੇ ਬੰਦੇ ਹੁਣ ਭੁਗਤ ਰਹੇ ਨੇ, ਕਹਿੰਦੇ ਜਵਾਨੀ 'ਚ ਤਾਂ ਚਲੋ ਸਜ਼ਾ ਹੋਣੀ ਇੱਕ ਅਲੱਗ ਕਿਸਮ ਦਾ ਹੁੰਦਾ ਹੈ, ਪਰ ਜਦੋਂ ਹੁਣ ਬੁਢਾਪੇ ਦੇ ਵਿੱਚ ਜਾ ਕੇ ਜੇਲ੍ਹ 'ਚ ਆਪਣੀਆਂ ਹੱਡੀਆਂ ਘਸਾਉਣੀਆਂ ਪੈਣਗੀਆਂ ਤਾਂ ਫਿਰ ਚੇਤਾ ਆਉਂਦਾ ਵੀ ਅਸੀਂ ਜੋ ਕੁਝ ਪਿੱਛੇ ਕੀਤਾ ਉਹ ਕਿੰਨਾ ਸਹੀ ਜਾਂ ਪਿੱਛੇ ਕਿੰਨਾ ਗਲਤ ਸੀ। ਆਖਰੀ ਸੰਦੇਸ਼ ਦੇ ਦਿਓ ਕੀ? ਮੈਂ ਆਖਰੀ ਸੰਦੇਸ਼ ਇਹੋ ਦੇਣਾ ਕਿ ਨਾਨਕ ਸਿੰਘ ਜੀ, ਬਣਦੀ ਕਾਰਵਾਈ ਕੀਤੀ ਜਾਵੇ, ਪਰਚਾ 307 ਦਾ ਬਣਦਾ ਦਿੱਤਾ ਜਾਵੇ। ਜੇ ਨਹੀਂ ਦਿੱਤਾ ਜਾਂਦਾ ਇਹਦਾ ਮਤਲਬ ਤੁਸੀਂ ਵੀ ਇਨਵੋਲਵ ਨਾਲ 120 'ਚ ਮੈਂ ਸਰਕਾਰ ਕੋਲੋਂ ਮੰਗ ਕਰਦਾ ਵੀ ਇਹਨਾਂ ਨੂੰ ਵੀ ਨਾਲ ਰੱਖਿਆ ਜਾਏ, ਕਿਉਂਕਿ ਜੇ ਇਹਨਾਂ ਨੂੰ ਜਾਣਦਿਆਂ ਹੋਇਆ ਪਹਿਲਾਂ ਪਰਚਾ ਨਹੀਂ ਦਿੱਤਾ, ਇਹਦਾ ਮਤਲਬ ਇਹ ਨਾਲ ਨੇ ਔਰ ਇਹਨਾਂ ਦੀ ਸਹਿਮਤੀ ਥੱਲੇ ਸਭ ਕੁਝ ਹੋਇਆ। ਜਾਂ ਤੇ ਪਰਚਾ ਦਿੱਤਾ ਜਾਵੇ, ਤੁਰੰਤ ਉਹਨਾਂ ਤੇ ਐਕਸ਼ਨ ਕੀਤਾ ਜਾਵੇ, ਨਹੀਂ ਤੇ ਫਿਰ ਕੋਈ ਨਹੀਂ ਹਾਈ ਕੋਰਟ ਆਰਡਰ ਕਰਾ ਕੇ ਕਰਵਾ ਲਾਂਗੇ, ਪਰਚਾ ਕਰਾਵਾਂਗੇ, ਮਗਰ ਨਹੀਂ ਹਟਦੇ, ਪਿੱਛੇ ਨਹੀਂ ਹਟਦੇ, ਚੱਲਾਂਗੇ ਨਾਲ ਜੀ। ਸ਼ੁਕਰੀਆ ਜੀ। ਇਹ ਸਨ ਭੁਪਿੰਦਰ ਸਿੰਘ ਗੋਤਰਾ ਜੀ, ਤੇ ਜਿਨ੍ਹਾਂ ਨੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਇਹ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਚਲਾਉਂਦੇ ਨੇ, ਤੇ ਇਸੇ ਦੇ ਨਾਲ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਨੇਰਗਰਦੀ, ਬੁਰਸ਼ਾਗਰਦੀ, ਅਸੀਂ ਲਗਾਤਾਰ ਰੋਜ਼ ਅਖਬਾਰ ਦੇ ਵਿੱਚ 3 ਤੋਂ 4 ਖਬਰਾਂ ਇਨਕਾਊਂਟਰ ਦੀਆਂ ਦੇਖ ਰਹੇ ਹਾਂ। ਇਨਕਾਊਂਟਰਾਂ ਨੂੰ ਗਲੋਰੀਫਾਈ ਕਰਕੇ ਪੇਸ਼ ਕੀਤਾ ਜਾ ਰਿਹਾ, ਹਾਲਾਂਕਿ ਇਨਕਾਊਂਟਰ ਹੋਣਾ ਸਰਕਾਰ ਦੀ ਬਹੁਤ ਚੰਗੀ ਪ੍ਰਾਪਤੀ ਨਹੀਂ ਹੁੰਦੀ, ਇਹ ਨਾਕਾਮੀਆਂ ਹੁੰਦੀਆਂ ਨੇ। ਤੁਸੀਂ ਜੇ ਤੁਹਾਨੂੰ ਕਿਸੇ ਦਾ ਇਨਕਾਊਂਟਰ ਕਰਨਾ ਪੈ ਰਿਹਾ, ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਰੀਹੈਬਿਲਿਟੇਟ ਨਹੀਂ ਕਰ ਪਾ ਰਹੇ, ਤੁਸੀਂ ਮੁੜ ਕੇ ਮੁੱਖ ਧਾਰਾ ਦੇ ਵਿੱਚ ਲਿਆਉਣ ਦੇ ਯੋਗ ਨਹੀਂ ਹੋ ਉਹਨਾਂ ਨੌਜਵਾਨਾਂ ਨੂੰ ਜਿਹੜੇ ਗਲਤ ਰਾਹ ਤੇ ਪੈ ਗਏ ਨੇ। ਬਹੁਤ ਗਲਤ ਕਿਸਮ ਦੀ ਇਹ ਵਿਰਤੀ ਚੱਲ ਰਹੀ ਹੈ, ਤੇ ਕਰਨਲ ਸਾਹਿਬ ਨਾਲ ਜੋ ਕੁਝ ਹੋਇਆ ਉਸ ਤੇ ਵੀ ਇਹਨਾਂ ਨੇ ਆਪਣੀ ਵਿਭਾਗ ਟਿੱਪਣੀ ਰੱਖੀ ਹੈ। ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਹੈ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।